ਹੁਣ 8 ਦਿਨਾਂ ਦੇ ਲਈ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਅਮੀਰ ਖਾਨ ਮੁਤੱਕੀ ਦਿੱਲੀ ਚ ਆਇਆ ਹੈ ਔਰ 3 ਵਾਰ ਇੰਡੀਆ ਆਲਰੇਡੀ ਜਿਹੜਾ ਉਹ ਕਿਉਂਕਿ ਇਹ ਆਲਰੇਡੀ ਮਿਸਟਰ ਮੁਤੱਕੀ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨੀ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ ਹੈ ਉਹਦੇ ਚ ਸ਼ਾਮਲ ਹੈ ਤਾਂ ਟਰੈਵਲ ਕਰ ਹੀ ਨਹੀਂ ਸਕਦਾ। ਇੰਡੀਆ ਨੇ ਐਕਸੈਪਸ਼ਨ ਲਈ ਹੈ। एक मुल्क रूस है जिन्हें रैकगनाइज किया है तालिबान सरकार ਨੂੰ पाकिस्तान या चीन ने भी नहीं किया। हालांकि चीन की हैवी इन्वेस्टमेंट है वन बेल्ट वन रोड इनिशिएटिव ਜਿਹੜਾ ਉਹਨਾਂ ਦਾ ਹੈ ਉੱਥੋਂ ਦੀ ਜਾਂਦਾ ਪਰ ਇਹਨਾਂ ਹਾਲਾਤਾਂ 'ਚ ਆਲ ਆਫ ਏ ਸਡਨ ਇੰਡੀਆ ਦਾ ਇਨਵੋਲਵ ਹੋਣਾ ਇਹਨੂੰ 8 ਦਿਨ ਲਈ ਸੱਦਣਾ ਇਹ ਬਾਕੀ ਤਾਂ ਉਹ ਕਰ ਹੀ ਰਹੇ ਨੇ ਉੱਥੇ ਤਹਿਰੀਕੇ ਤਾਲਿਬਾਨ ਤੇ ਫਲਾਣੇ ਢਮਕੇ ਨੂੰ ਜਿਹੜਾ ਉਹਦੀ ਪੁਸ਼ਤ ਪਨਾਈ ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਮੀਟਿੰਗ ਹੈ ਜਾਂ ਇਹ ਜਿਹੜਾ ਮਿਲਣਾ ਹੈ ਇਹ ਮੋਰ ਦੈਨ ਦੈਟ। ਹੁਣ ਇਹਨਾਂ ਨੂੰ ਭੁੱਲ ਗਿਆ ਕਿ ਵੀ ਇਸੇ ਅਫਗਾਨਿਸਤਾਨ ਚੋਂ ਮਹਿਮੂਦ ਗਜ਼ਨਵੀ ਆਇਆ ਜਦੋਂ ਬਾਕੀਆਂ ਨੂੰ ਗਜ਼ਨੀ ਦੀ ਔਲਾਦ ਕਹਿੰਦੇ ਨੇ। ਮੁਹੰਮਦ ਗੌਰੀ ਇੱਥੋਂ ਹੀ ਆਇਆ ਜਿਹਨੇ ਹਰਾਇਆ। ਤੁਰਕ ਤਾਂ ਜੇ ਬਾਅਦ ਦੇ ਵਿੱਚ ਆਏ 1526 ਚ ਬਾਬਰ ਆਇਆ। ਉਹ ਜਿਹੜੀਆਂ ਪਹਿਲੀਆਂ 4 ਸਦੀਆਂ ਜਿਨ੍ਹਾਂ ਨੂੰ ਇਹ ਸੈਂਚਰੀਜ਼ ਆਫ ਸ਼ੇਮ ਕਹਿੰਦੇ ਨੇ ਤੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਮਹਿਮੂਦ ਗਜ਼ਨਵੀ ਦੇ ਹੁਣ ਇਹਨਾਂ ਦੇ ਹੀਰੋ ਬਣ ਗਏ ਨੇ ਕਿਉਂਕਿ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਆ ਨਾ ਇਹਨਾਂ ਨੇ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਐਕਸੈਪਟ ਕੀਤਾ 1200 ਸਾਲ ਤੋਂ ਮਰੇਸ਼ ਲਫ਼ਜ਼ ਇਹਨਾਂ ਦੇ ਲਈ ਘੜਿਆ ਤੇ ਪਾਕਿਸਤਾਨ ਦੀ ਹੋਂਦ ਜਦੋਂ ਰਾਜਨਾਥ ਸਿੰਘ ਜਾਂ ਦਵੇਦੀ ਜਨਰਲ ਇਹ ਕਹਿੰਦਾ ਜੇ ਅਸੀਂ ਇਤਿਹਾਸ ਤੇ ਭੂਗੋਲ ਇਹ ਸਾਰਾ ਹੀ ਮਿਟਾ ਦੇਵਾਂਗੇ ਔਰ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਦੇ ਵਿੱਚ ਇਹ ਨਾਸ਼ੁਕਰੇ ਨੇ ਅਫਗਾਨਿਸਤਾਨ ਦੇ ਹਾਕਮ ਵੀ। ਭਾਰਤ ਇਸ ਸਿਚੁਏਸ਼ਨ ਨੂੰ ਪੂਰੀ ਤਰ੍ਹਾਂ ਐਕਸਪਲੋਇਟ ਕਰ ਰਿਹਾ ਹੈ ਔਰ ਇਹ ਮਹਿਜ਼ ਇਹ ਵਿਜ਼ਿਟ ਕੋਈ ਰੈਕਗਨਾਈਜ਼ ਕਰਨ ਜਾਂ ਨਾ ਕਰਨ ਤੱਕ ਮਹਿਦੂਦ ਨਹੀਂ ਹੈ। ਇਹ ਡੀਪਰ ਕੰਸਪੀਰੇਸੀ ਹੈ ਔਰ ਆਉਣ ਵਾਲੇ ਕਿਸੇ ਵੀ ਜੇ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਇਹ ਦੋਨੋਂ ਹੀ ਫਰੰਟਸ ਦੇ ਉੱਤੇ ਪਾਕਿਸਤਾਨ ਨੂੰ ਈਸਟ ਤੇ ਵੀ ਔਰ ਵੈਸਟ ਤੇ ਵੀ ਘੇਰਨ ਦੀ ਕੋਸ਼ਿਸ਼ ਕਰਨਗੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਵਿਦੇਸ਼ ਮੰਤਰੀ ਮਿਸਟਰ ਮੁਤੱਕੀ 8 ਰੋਜ਼ਾ ਦੌਰੇ ਤੇ ਦਿੱਲੀ ਪਹੁੰਚਿਆ। ਉਸ ਦਾ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਸਵਾਗਤ ਕੀਤਾ ਗਿਆ ਔਰ ਭਾਰਤ ਦਾ ਤਾਲਿਬਾਨ ਪ੍ਰਤੀ ਅਚਾਨਕ ਉਮੜਿਆ ਇਹ ਪਿਆਰ ਖਤਰੇ ਦੀ ਘੰਟੀ ਜਿਹੜਾ ਵਜਾਉਂਦਾ ਹੈ ਕਿ ਅਖੌਤੀ ਆਪਰੇਸ਼ਨ ਸਿੰਧੂਰ ਦੇ ਜਿਹੜੇ ਦੂਸਰੇ ਪੜਾਅ ਵਿੱਚ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਤੇ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਵੀ ਵਰਤ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਜਿਹੜਾ ਸੈਗਮੈਂਟ ਅਸੀਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਵੱਲੋਂ ਇੱਕ ਟੀਵੀ ਸਮਾਂ ਟੀਵੀ ਨੂੰ ਦਿੱਤੇ ਇੰਟਰਵਿਊ ਤੇ ਆਧਾਰਿਤ ਕੀਤਾ ਉਸ ਨੂੰ ਸਾਡੇ ਵਿਊਅਰਸ ਵੱਲੋਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਬੜੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਵੀ ਜਿਹੜਾ ਖਤਰਾ ਹੈ ਪਾਕਿਸਤਾਨ ਨੂੰ ਭਾਰਤ ਵੱਲੋਂ ਹਮਲੇ ਦਾ ਜਾਂ ਵਾਰ ਦਾ ਉਹ ਰੀਅਲ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਇਹੀ ਰੀਅਲਿਸਟਿਕ ਅਪਰੋਚ ਹੈ। ਹਾਲਾਂਕਿ ਇੱਕ ਤਬਕਾ ਪਾਕਿਸਤਾਨ 'ਚ ਵੀ ਹੈ ਜਿਹੜਾ ਕਹਿੰਦਾ ਜੀ ਨਹੀਂ ਇਹ ਗਿੱਦੜ ਭਪਕੀਆਂ ਨੇ ਔਰ ਇਹ ਬਿਹਾਰ ਦੀਆਂ ਚੋਣਾਂ ਜਿੱਤਣ ਲਈ ਹੈ ਆਪਣੀ ਇਨਰ ਕਰਾਊਡ ਨੂੰ ਹੈ ਉਹ ਵੀ ਰੀਜ਼ਨ ਨੇ ਪਰ ਜਿਸ ਲੈਵਲ ਦੇ ਉੱਤੇ ਉਹਨਾਂ ਦੇ ਫੌਜੀ ਚੀਫ ਨੇ ਦਵੇਦੀ ਨੇ ਉਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਔਰ ਜਿਸ ਕਿਸਮ ਦਾ ਮੀਡੀਆ ਜਿਹੜਾ ਇਸ ਇਸ਼ੂ ਨੂੰ ਉਬਲਦਾ ਰੱਖ ਰਿਹਾ ਹੈ ਉਸ ਤੋਂ ਜ਼ਾਹਰ ਹੈ ਕਿ ਵੀ ਇਹ ਮਲਟੀਪਲ ਲੈਵਲ ਦੇ ਉੱਤੇ ਜਿਹੜਾ ਹੈ ਇਹਨਾਂ ਦਾ ਕੁਛ ਨਾ ਕੁਛ ਐਸਾ ਜਿਹੜਾ ਉਹ ਰਿੱਝ ਰਿਹਾ ਜਿਹੜਾ ਕਿਉਂਕਿ ਜਿੰਨੀ ਇਹਨਾਂ ਨੂੰ ਜ਼ਿੱਲਤ ਹੋਈ ਹੈ ਔਰ ਜਿੰਨਾ ਇਹਨਾਂ ਦਾ ਗ੍ਰਾਫ ਥੱਲੇ ਗਿਆ ਹੈ ਇਹ ਜਿਹੜਾ ਹੈ ਉਹ ਕੁਛ ਨਾ ਕੁਛ ਦਿਲਵਦੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਸਕਦੇ ਨੇ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਦੇ ਰਿਲੇਸ਼ਨਸ ਬਹੁਤ ਬਿਟਰ ਨੇ ਬਿਲਕੁਲ ਜਿਹੜੀ ਅਕਿਰਤ ਘਣਤਾ ਜਾਂ ਨਾ ਸ਼ੁਕਰਾਪਨ ਤਾਲਿਬਾਨ ਦੀ ਹਕੂਮਤ ਨੇ ਦਿਖਾਇਆ ਅਫਗਾਨਿਸਤਾਨ ਦੇ ਨੇ। ਪਾਕਿਸਤਾਨ ਨੇ ਵੀ ਥੋੜ੍ਹਾ ਜਿਹਾ ਜਿਹੜਾ ਕਿਉਂਕਿ ਤਹਿਰੀਕੇ ਤਾਲਿਬਾਨ ਦਾ ਬੇਸ ਹੀ ਅਫਗਾਨਿਸਤਾਨ 'ਚ ਹੈ ਉੱਥੋਂ ਲਗਾਤਾਰਤਾ ਨਾਲ ਉਹ ਹਮਲੇ ਕਰ ਰਹੇ ਨੇ। ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਖੈਬਰ ਪਖਤੂਨਖਵਾ ਦੇ ਵਿੱਚ ਇੱਕ ਐਕਸ਼ਨ ਦੇ ਵਿੱਚ ਪਾਕਿਸਤਾਨੀ ਫੌਜ ਦੇ ਕਰਨਲ ਮੇਜਰ ਔਰ ਹੋਰ 10 ਤੋਂ ਜ਼ਿਆਦਾ ਉਹਨਾਂ ਦੇ ਫੌਜੀ ਜਿਹੜੇ ਉਹ ਮਾਰੇ ਗਏ ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਈਵਨ ਜਿਹੜਾ ਉਹਨਾਂ ਦਾ ਰਵੱਈਆ ਤਾਲਿਬਾਨ ਹਕੂਮਤ ਦਾ ਕਿਉਂਕਿ ਉਹਨਾਂ ਦੇ ਆਪਣੀਆਂ ਵੀ ਇਨਰ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਈ ਡਾਇਮੈਂਸ਼ਨਸ ਵੀ ਨੇ ਅਲ ਕਾਇਦਾ ਵਾਲੇ ਵੀ ਪੈਰ ਚੁੱਕਦੇ ਨੇ ਤਾਲਿਬਾਨ ਦੀ ਉਹਨਾਂ ਦੀ ਆਰਥਿਕ ਮੰਦਹਾਲੀ ਵੀ ਹੈ
ਔਰ ਇਸ ਸਭ ਦੇ ਚਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਤਹਿਰੀਕੇ ਤਾਲਿਬਾਨ ਹੋਏ ਜਾਂ ਬਲੋਚਿਸਤਾਨ ਦੀ ਸੋ ਕਾਲਡ ਲਿਬਰੇਸ਼ਨ ਆਰਮੀ ਹੋਏ, ਇਹਨਾਂ ਨੂੰ ਬੜਾ ਹੈਵੀਲੀ ਜਿਹੜਾ ਫੰਡਿੰਗ ਉਹ ਇੰਡੀਆ ਵੱਲੋਂ ਹੁੰਦੀ ਰਹੀ ਔਰ ਹੋ ਰਹੀ ਹੈ ਲਗਾਤਾਰਤਾ ਨਾਲ। ਉਹਨਾਂ ਦੀ ਜਾਫਰ ਐਕਸਪ੍ਰੈਸ ਤੇ ਅਟੈਕ, ਦੂਜੇ, ਇਹ ਸਾਰਾ ਜਦੋਂ ਤੱਕ ਤੁਸੀਂ ਉਹ ਪੂਰੀ ਕੋਈ ਪਲੈਨਿੰਗ ਦੇ ਨਾਲ ਬੈਠਾ, ਤੁਹਾਨੂੰ ਉਸ ਕਿਸਮ ਦਾ ਪ੍ਰੋਵਾਈਡ ਨਹੀਂ ਕਰਦਾ ਸਾਰਾ ਪਾਰਟ ਜਿਹਦੇ 'ਚ ਸਰਵੇਲੈਂਸ ਵੀ ਔਰ ਇੰਡੀਆ ਸਿੱਧੇ ਤੌਰ ਦੇ ਉੱਤੇ ਇਹਦੇ 'ਚ ਇਨਵੋਲਵ ਹੈ। ਅੱਛਾ, ਪਰ ਜਿਹੜਾ ਜਿਸ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ, ਹੁਣ ਕੋਈ ਵੀ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ 2 ਰੋਜ਼ਾ 3 ਰੋਜ਼ਾ ਦੌਰੇ ਦੇ ਉੱਤੇ ਮੁਲਕਾਂ ਜਾਂਦੇ ਨੇ, ਕਈ ਵਾਰੀ ਤਾਂ 1 ਰੋਜ਼ ਦੇ ਵਿੱਚ ਹੀ। ਹੁਣ 8 ਦਿਨਾਂ ਦੇ ਲਈ ਉਹ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਅਮੀਰ ਖਾਨ ਮੁਤੱਕੀ ਦਿੱਲੀ 'ਚ ਆਇਆ, 5 ਮੈਂਬਰੀ ਡੈਲੀਗੇਸ਼ਨ ਹੈ ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਰੈੱਡ ਕਾਰਪੇਟ ਵੈਲਕਮ, ਉਹ ਉਹਨੂੰ ਦਿੱਲੀ 'ਚ ਦਿੱਤੀ ਗਈ। 8 ਦਿਨ ਉਹਨੇ ਰੁਕਣਾ, ਐਸ ਜੈਸ਼ੰਕਰ ਨੂੰ ਵੀ ਮਿਲਣਾ ਹੈ ਔਰ ਅਜੀਤ ਡੋਵਾਲ ਦੇ ਨਾਲ ਵੀ ਮੁਲਾਕਾਤ ਹੈ। ਸੋ ਜਦੋਂ ਮੈਂ ਟਾਈਮਿੰਗ ਦੇਖਦਾ ਔਰ 3 ਵਾਰ ਇੰਡੀਆ ਆਲਰੇਡੀ ਜਿਹੜਾ ਉਹ, ਕਿਉਂਕਿ ਇਹ ਆਲਰੇਡੀ ਮਿਸਟਰ ਮੁਤੱਕੀ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨੀ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ ਹੈ ਉਹਦੇ 'ਚ ਸ਼ਾਮਲ ਹੈ, ਤਾਂ ਟਰੈਵਲ ਕਰ ਹੀ ਨਹੀਂ ਸਕਦਾ। ਇੰਡੀਆ ਨੇ ਐਕਸੈਪਸ਼ਨ ਲਈ ਹੈ। ਹੁਣ ਜਿਹੜਾ ਜਿਸ ਤਾਲਿਬਾਨ ਦੀ ਹਕੂਮਤ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ, ਇਹਦਾ ਸਡਨਲੀ ਜਿਵੇਂ ਰੈੱਡ ਕਾਰਪੇਟ ਵੈਲਕਮ ਜਾਂ ਐਕਸੈਪਸ਼ਨ ਦਵਾ ਕੇ ਲਿਆਉਣਾ, ਇਹਦੀ ਬੈਕਗਰਾਊਂਡ ਕੀ ਹੋ ਸਕਦੀ ਹੈ? ਜਦੋਂ ਕਿ ਅਸੀਂ ਦੇਖਦੇ ਹਾਂ ਕਿ ਇਹ ਉਹੀ ਤਾਲਿਬਾਨ ਦੀ ਹਕੂਮਤ ਹੈ। ਉਹਨੇ ਹੁਣ ਅਜੀਤ ਡੋਵਾਲ ਦੇ ਨਾਲ ਵੀ ਮਿਲਣਾ। ਸ਼ਾਇਦ ਬਹੁਤ ਸਾਰਿਆਂ ਨੂੰ ਯਾਦ ਨਾ ਹੋਏ ਕਿ ਜਦੋਂ ਦਸੰਬਰ 1999 ਦੇ ਵਿੱਚ ਇੱਕ ਜਹਾਜ਼ ਜਿਹੜੇ ਮੁਜਾਹਿਦੀਨ ਨੇ ਉਹ ਉਡਾ ਕੇ ਇੰਡੀਆ ਦਾ ਲੈ ਗਏ ਸੀ, ਉਹਨਾਂ ਨੇ ਸ਼ਰਤ ਰੱਖੀ ਸੀ ਕਿ ਭਾਈ ਅਸੀਂ ਜਿਹੜਾ ਜੈਸ਼-ਏ ਮੁਹੰਮਦ ਚੀਫ ਮਸੂਦ ਅਜ਼ਹਰ ਤੇ ਦੂਸਰਿਆਂ ਨੂੰ ਇੰਡੀਅਨ ਪ੍ਰਿਜ਼ਨ 'ਚੋਂ ਰਿਹਾ ਕਰੋ, ਔਰ ਕਰਨੇ ਪਏ ਸੀ। ਤੇ ਉਹ ਨੈਗੋਸ਼ੀਏਸ਼ਨ ਦੇ ਲਈ ਅਜੀਤ ਡੋਵਾਲ ਉੱਥੇ ਕੰਧਾਰ ਗਿਆ ਸੀ ਤੇ ਇਹੀ ਮਿਸਟਰ ਮੁਤੱਕੀ ਔਰ ਇਹਨਾਂ ਦੇ ਨਾਲ ਹੀ ਜਿਹੜੀ ਆ ਉਹ ਗੱਲਬਾਤ ਹੋਈ ਸੀ। ਫਿਰ ਇਸ ਤੋਂ ਇਲਾਵਾ ਜੇ ਅਸੀਂ ਇਹਨਾਂ ਦੇ ਜਿਹੜਾ ਭਾਰਤ ਦੇ ਖਿਲਾਫ ਦਹਿਸ਼ਤਗਰਦ ਕਾਰਵਾਈਆਂ ਤਾਲਿਬਾਨ ਹਕੂਮਤ ਦੇ ਵੇਲੇ ਹੋਈਆਂ, ਉਸ ਦੇ ਵਿੱਚ ਇੱਕ ਸੁਸਾਈਡ ਬੰਬਿੰਗ ਇੰਡੀਅਨ ਐਮਬੈਸੀ 'ਚ ਕਾਬਲ 'ਚ ਹੋਈ ਸੀ 2008 ਦੇ ਵਿੱਚ, ਜਿਹਦੇ 'ਚ ਇੱਕ ਇੰਡੀਆ ਦਾ ਸੀਨੀਅਰ ਡਿਪਲੋਮੈਟ ਤੇ ਡਿਫੈਂਸ ਅਟੈਸ਼ੀ ਜਿਹੜੇ ਨੇ ਮਾਰੇ ਗਏ ਸੀ, ਇਹੀ ਤਾਲਿਬਾਨ ਔਰ ਇਹੀ ਮੁਤੱਕੀ ਦੀ ਕਮਾਂਡ ਵਾਲੀ ਸਰਕਾਰ ਦੇ ਥੱਲੇ। ਇਸੇ ਤਰ੍ਹਾਂ ਫਿਰ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਪ੍ਰੋਜੈਕਟ ਸੀ ਇੰਡੀਆ ਦਾ, ਜਰੰਜ ਡੈਲਾਰਮ ਹਾਈਵੇ, ਉਸ ਦੇ ਉੱਤੇ ਵੀ ਇੰਡੀਅਨ ਜਰਨਲਿਸਟ ਦੈਨਿਸ਼ ਸਦੀਕੀ ਦੀ ਕਿਲਿੰਗ ਹੋਈ ਸੀ, ਦਿੱਲੀ ਬੇਸਡ ਸੀ। ਇਹ ਤਾਲਿਬਾਨ ਮਿਲੀਸ਼ੀਆ ਨੇ ਕੰਧਾਰ ਦੇ ਵਿੱਚ ਜੁਲਾਈ 2021 'ਚ ਉਹਨੂੰ ਮਾਰਿਆ ਸੀ। ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜਾ ਕਈ ਵਾਰ ਇਹ ਪ੍ਰੋਟੈਸਟ ਕਰਕੇ, ਔਰ ਜਦੋਂ ਤਾਲਿਬਾਨ ਨੇ ਜਿਹੜਾ ਉਹ 2021 ਦੇ ਵਿੱਚ ਕਾਬਲ ਦੇ ਉੱਤੇ ਕਬਜ਼ਾ ਕੀਤਾ, ਤੇ ਸਭ ਤੋਂ ਪਹਿਲਾਂ ਇੰਡੀਆ ਵਾਲੇ ਜਿਹੜੇ ਨੇ ਆਪਣੀ ਐਮਬੈਸੀ ਬੰਦ ਕਰਕੇ ਉੱਥੋਂ ਦੌੜੇ ਸੀ। ਹਾਲਾਂਕਿ ਜਿਹੜਾ 2022 ਔਰ ਦੂਜੇ ਤੀਜੇ 'ਚ ਜਿਹੜਾ ਉਹ ਇਹਨਾਂ ਨੇ ਆਪਣੀ ਫਿਰ ਬੰਦ ਕਰਤੀ ਸੀ 2021 'ਚ, ਪਰ ਫਿਰ ਹਿਊਮੈਨੀਟੇਰੀਅਨ ਏਡ ਦੇ ਨਾਂ ਥੱਲੇ 2022 ਦੇ ਵਿੱਚ ਜਿਹੜੀ ਇਹ ਗੱਲਬਾਤ ਫਿਰ ਖੋਲ੍ਹੀ। ਔਰ ਫਿਰ ਇਹ ਹੋਇਆ ਕਿ ਜੀ ਅਸੀਂ ਚਾਹ ਬਹਾਰ ਰਾਹੀਂ ਜਿਹੜਾ ਕਰ ਰਹੇ, ਹੁਣ ਚਾਹ ਬਹਾਰ ਦੇ ਉੱਤੇ ਵੀ ਅਮਰੀਕਾ ਨੇ ਪਾਬੰਦੀ ਲਾਈ ਹੈ ਇੰਡੀਆ 'ਤੇ, ਕਿਉਂਕਿ ਚਾਹ ਬਹਾਰ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਇਹਨਾਂ ਦੇ ਨਾਲ, ਅਫਗਾਨਾਂ ਦੇ ਨਾਲ ਜਾਂ ਅਫਗਾਨਿਸਤਾਨ ਗੌਰਮੈਂਟ ਦੇ ਨਾਲ ਜੋ ਵੀ ਜਿਹੜੀ ਸਪਲਾਈ ਲਾਈਨ ਸੀ ਉਹਨੂੰ ਬਹਾਲ ਕਰਨ ਦੀ ਲਾਈਨ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਅਜੇ ਕੁਛ ਦਿਨ ਪਹਿਲਾਂ ਤੱਕ ਜਿਹੜੀ ਬਿਲਕੁਲ ਤਾਲਿਬਾਨ ਪ੍ਰਤੀ ਜਾਂ ਦੂਜਾ, ਹਾਲਾਂ ਇੱਕੋ ਇੱਕ ਮੁਲਕ ਰੂਸ ਹੈ ਜਿਹਨੇ ਰੈਕਗਨਾਈਜ਼ ਕੀਤਾ ਹੋਇਆ ਤਾਲਿਬਾਨ ਸਰਕਾਰ ਨੂੰ, ਪਾਕਿਸਤਾਨ ਜਾਂ ਚੀਨ ਨੇ ਵੀ ਨਹੀਂ ਕੀਤਾ। ਹਾਲਾਂ ਚੀਨ ਦੀ ਹੈਵੀ ਇਨਵੈਸਟਮੈਂਟ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਉਹਨਾਂ ਦਾ ਹੈ ਉਹ ਉੱਥੋਂ ਦੀ ਜਾਂਦਾ। ਪਰ ਇਹਨਾਂ ਹਾਲਾਤਾਂ 'ਚ ਆਲ ਆਫ ਏ ਸਡਨ ਇੰਡੀਆ ਦਾ ਇਨਵੋਲਵ ਹੋਣਾ, ਇਹਨੂੰ 8 ਦਿਨ ਲਈ ਸੱਦਣਾ, ਇਹ ਬਾਕੀ ਤਾਂ ਉਹ ਕਰ ਹੀ ਰਹੇ ਨੇ ਉੱਥੇ ਤਹਿਰੀਕੇ ਤਾਲਿਬਾਨ ਤੇ ਫਲਾਣੇ ਢਮਕੇ ਨੂੰ ਜਿਹੜਾ ਉਹਦੀ ਪੁਸ਼ਤ ਪਨਾਈ, ਪੈਸਾ, ਇਹਨਾਂ ਦੇ ਜਿੰਨੀਆਂ ਇਹਨਾਂ ਦੇ ਕੌਂਸੂਲੇਟ ਨੇ ਉੱਥੇ, ਇਹਨਾਂ ਦੇ ਇੰਟੈਲੀਜੈਂਸ ਦੇ ਬੰਦੇ ਔਰ ਜਿਹੜੇ ਮਿਲਟਰੀ ਅਟੈਸ਼ੀ ਦੇ ਨਾਂ ਥੱਲੇ ਫੌਜੀ ਜਰਨਲ ਬੈਠੇ ਹੋਏ ਨੇ ਜਿਹੜੇ ਇਹਨਾਂ ਨੂੰ ਗਾਈਡ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਮੀਟਿੰਗ ਹੈ ਜਾਂ ਇਹ ਜਿਹੜਾ ਮਿਲਣਾ ਹੈ, ਇਹ ਮੋਰ ਦੈਨ ਦੈਟ ਹੈ। ਔਰ ਜਿਹੜੇ ਜਿੰਨੀ ਕੁ ਮੈਂ ਮੋਨੀਟਰਿੰਗ ਸਾਰੀ ਇਸ਼ੂ ਦੀ ਕਰਦਾ ਵੀ ਇੱਕ ਪਾਸੇ ਇਹ ਫੀਅਰ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਐਕਸਪਰਟ ਨੇ ਕਿ ਸਰ ਕਰੀਕ ਦੇ ਇਸ਼ੂ ਨੂੰ ਇਹਨਾਂ ਨੇ ਆਲ ਆਫ ਏ ਸਡਨ ਜਿਹੜਾ ਰਾਜਨਾਥ ਸਿੰਘ ਨੇ ਉੱਥੇ ਜਾ ਕੇ ਭੜਕਾਇਆ ਕਿ ਵੀ
ਇਹਨਾਂ ਦੀ ਕੋਈ ਨਾ ਕੋਈ ਐਸੀ ਪਲਾਨ, ਕਿਉਂਕਿ ਹੁਣ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਪਨਾਹ ਲੈ ਕੇ ਬੈਠੇ ਜਿਹੜੇ ਤਹਿਰੀਕੇ ਤਾਲਿਬਾਨ ਦੇ ਦਹਿਸ਼ਤਗਰਦ ਨੇ, ਉਹਨਾਂ ਦੇ ਖਿਲਾਫ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਰਡਰ ਨਾਲ ਲੱਗਦੇ ਹੈ ਜਿਹੜੀ ਲਾਈਨ ਹੈ ਉਹਦੇ ਉੱਤੇ ਵੀ ਡਰੋਨ ਅਟੈਕ ਵੀ ਹੋ ਰਹੇ ਨੇ ਜਾਂ ਦੂਸਰੇ ਨੇ। ਹੁਣ ਅਫਗਾਨਿਸਤਾਨ ਦੀ ਆਪਣੀ 에ਅਰ ਫੋਰਸ ਨਹੀਂ ਹੈ ਉਹਨਾਂ ਦੇ ਕੋਲ। ਹੁਣ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਜੇ ਫਿਊਚਰ ਦੇ ਜਾਂ ਸੋ ਕਾਲਡ ਆਪਰੇਸ਼ਨ ਸੰਦੂਰ ਪਾਰਟ 2 ਜੋ ਇਹ ਕਰਨਾ ਚਾਹੁੰਦੇ ਨੇ, ਉਹਦੇ ਥੱਲੇ ਇੱਕੋ ਵੇਲੇ ਇਹ ਈਸਟ ਵੱਲੋਂ ਵੀ ਸਰ ਕਰੀਕ ਤੋਂ ਲੈ ਕੇ ਨੇਵਲ ਬਲੌਕੇਡ ਦੀ ਧਮਕੀ ਵੀ ਕਰਾਚੀ ਦੀ ਰਾਜਨਾਥ ਸਿੰਘ ਨੇ ਦਿੱਤੀ ਹੈ, ਔਰ ਇਧਰੋਂ ਵੀ ਅਫਗਾਨਿਸਤਾਨ ਦੀ ਸੋਇਲ ਨੂੰ ਵੀ ਇੰਡੀਅਨ ਆਰਮੀ ਔਰ ਇੰਡੀਅਨ 에ਅਰ ਫੋਰਸ ਔਰ ਡਰੋਨਸ ਔਰ ਦੂਸਰੇ ਹਮਲੇ, ਤਾਂ ਕਿ ਪਾਕਿਸਤਾਨ ਫੁੱਲੀ ਇਧਰ ਧਿਆਨ ਨਾ ਦੇ ਸਕੇ। ਫੌਜ ਤਾਂ ਉਨੀ ਕੀ ਹੁੰਦੀ ਹੈ, ਮਿਲੀਅਨ ਦੇ ਕਰੀਬ ਹੈ, ਵੀ ਤੁਸੀਂ ਈਸਟ ਤੋਂ ਜਿਹੜਾ ਸਰ ਕਰੀਕ ਤੋਂ ਲੈ ਕੇ ਵਾਹਗਾ ਤੱਕ ਗਾਰਡ ਕਰਨਾ ਹੈ, ਜਾਂ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਦਾ ਜਿਹੜਾ ਅਫਗਾਨਿਸਤਾਨ ਨਾਲ ਬਹੁਤ ਸਾਰਾ ਬਾਰਡਰ ਤਾਂ ਜਿਹੜਾ ਉਹਦੇ ਤੇ ਕੋਈ ਤਾਰ ਨਹੀਂ ਲੱਗੀ ਹੋਈ। ਜਦੋਂ ਵੀ ਤਾਰ ਲਾਉਣ ਦੀ ਗੱਲ ਹੁੰਦੀ ਉਹ ਰੌਲਾ ਪਾ ਦਿੰਦੇ ਨੇ ਜੇ ਅਸੀਂ ਨਹੀਂ ਮੰਨਦੇ ਇਹਨੂੰ ਡਿਊਰੈਂਟ ਲਾਈਨ ਨੂੰ। ਸੋ ਇਹ ਜਿਸ ਲੈਵਲ ਦੇ ਉੱਤੇ ਮੁਤੱਕੀ ਨੂੰ ਰੈੱਡ ਕਾਰਪੇਟ ਵੈਲਕਮ, ਲੰਬਾ ਉਹਦਾ ਦੌਰਾ, ਔਰ ਇਹ ਸਾਰੇ ਨੂੰ ਜਿਵੇਂ ਉਹਨਾਂ ਦੇ ਮੀਡੀਆ ਨੇ ਵੀ ਆਲ ਆਫ ਏ ਸਡਨ ਹੁਣ ਇਹਨਾਂ ਨੂੰ ਭੁੱਲ ਗਿਆ ਕਿ ਵੀ ਇਸੇ ਅਫਗਾਨਿਸਤਾਨ 'ਚੋਂ ਮਹਿਮੂਦ ਗਜ਼ਨਵੀ ਆਇਆ, ਜਦੋਂ ਬਾਕੀਆਂ ਨੂੰ ਗਜ਼ਨੀ ਦੀ ਔਲਾਦ ਕਹਿੰਦੇ ਨੇ। ਮੁਹੰਮਦ ਗੌਰੀ ਇੱਥੋਂ ਹੀ ਆਇਆ ਜਿਹਨੇ ਹਰਾਇਆ। ਤੁਰਕ ਤਾਂ ਜੇ ਬਾਅਦ ਦੇ ਵਿੱਚ ਆਏ, 1526 'ਚ ਬਾਬਰ ਆਇਆ। ਉਹ ਜਿਹੜੀਆਂ ਪਹਿਲੀਆਂ 4 ਸਦੀਆਂ ਜਿਨ੍ਹਾਂ ਨੂੰ ਇਹ ਸੈਂਚਰੀਜ਼ ਆਫ ਸ਼ੇਮ ਕਹਿੰਦੇ ਨੇ, ਤੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਮਹਿਮੂਦ ਗਜ਼ਨਵੀ ਦੇ ਹੁਣ ਇਹਨਾਂ ਦੇ ਹੀਰੋ ਬਣ ਗਏ ਨੇ। ਕਿਉਂਕਿ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਹਾਂ, ਨਾ ਇਹਨਾਂ ਨੇ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਐਕਸੈਪਟ ਕੀਤਾ 1200 ਸਾਲ ਤੋਂ, ਮਰੇਸ਼ ਲਫ਼ਜ਼ ਇਹਨਾਂ ਦੇ ਲਈ ਘੜਿਆ। ਤੇ ਪਾਕਿਸਤਾਨ ਦੀ ਹੋਂਦ ਜਦੋਂ ਰਾਜਨਾਥ ਸਿੰਘ ਜਾਂ ਦਵੇਦੀ ਜਨਰਲ ਇਹ ਕਹਿੰਦਾ ਜੇ ਅਸੀਂ ਇਤਿਹਾਸ ਦੇ ਭੂਗੋਲ ਇਹ ਸਾਰਾ ਹੀ ਮਿਟਾ ਦਿਆਂਗੇ, ਔਰ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਦੇ ਵਿੱਚ ਇਹ ਨਾਸ਼ੁਕਰੇ ਨੇ ਅਫਗਾਨਿਸਤਾਨ ਦੇ ਹਾਕਮ ਵੀ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਜਿਹੜੇ 4-5 ਮਿਲੀਅਨ ਆ ਕੇ ਉਸ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਉਦੋਂ ਵੀ, ਔਰ ਆ ਕੇ ਬੈਠੇ ਸੀ ਅਫਗਾਨ ਤੋਂ ਕੱਢਣੇ ਸ਼ੁਰੂ ਕੀਤੇ ਹੋਏ ਨੇ। ਇਹ ਵੀ ਇੱਕ ਕਾਜ਼ ਆਫ ਬਿਟਰਨੈਸ ਹੈ ਵੀ ਚਲੋ ਇੱਥੋਂ ਜੇ ਤੁਸੀਂ ਜਿਨ੍ਹਾਂ ਦਾ ਖਾਂਦੇ ਹੋ, ਜਿੱਥੇ ਬੈਠੇ ਹੋ, ਉਹ ਬਿਲਕੁਲ ਹੀ ਨਾਸ਼ੁਕਰਾਪਨ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਭਾਰਤ ਇਸ ਸਿਚੁਏਸ਼ਨ ਨੂੰ ਪੂਰੀ ਤਰ੍ਹਾਂ ਐਕਸਪਲੋਇਟ ਕਰ ਰਿਹਾ ਹੈ, ਔਰ ਇਹ ਮਹਿਜ਼ ਇਹ ਵਿਜ਼ਿਟ ਕੋਈ ਰੈਕਗਨਾਈਜ਼ ਕਰਨ ਜਾਂ ਨਾ ਕਰਨ ਤੱਕ ਮਹਿਦੂਦ ਨਹੀਂ ਹੈ। ਇਹ ਡੀਪਰ ਕੰਸਪੀਰੇਸੀ ਹੈ, ਔਰ ਆਉਣ ਵਾਲੇ ਕਿਸੇ ਵੀ ਜੇ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਇਹ ਦੋਨੋਂ ਹੀ ਫਰੰਟਸ ਦੇ ਉੱਤੇ ਪਾਕਿਸਤਾਨ ਨੂੰ ਈਸਟ ਤੇ ਵੀ ਔਰ ਵੈਸਟ ਤੇ ਵੀ ਘੇਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣਾਉਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।